ਪਿਛਲੇ ਸਾਲਾਂ ਦੇ ਵਿੱਚ ਅਮਰੀਕਨ ਸਿੱਖ ਕੌਕਸ ਨੂੰ ਲੈ ਕੇ ਬਹੁਤ ਸਾਰੇ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਇੰਡੀਆ ਦੇ ਮੀਡੀਆ ਵੱਲੋਂ। ਕੁਛ ਆਪਣੇ ਹੀ ਭੈਣ ਭਰਾ ਉਹਨਾਂ ਦੇ ਉੱਤੇ ਤਵੇ ਲਾਉਂਦੇ ਰਹੇ ਤੇ ਦੇਖੋ ਜੀ, ਇਹ ਤਾਂ ਸਰਕਾਰੀ ਇੱਕ ਤਰ੍ਹਾਂ ਦੇ ਨਾਲ ਹੈਗੀ ਪ੍ਰੋ ਇੰਡੀਆ ਇਹ ਕੌਕਸ ਹੈਗੀ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਪਿਛਲੇ ਹਫ਼ਤੇ ਜੋ ਸੈਨੇਟਰ ਆ, ਅਮਰੀਕਨ ਸੈਨੇਟਰ ਟੂਮੀ, ਉਹਨਾਂ ਨੇ ਜੋ ਕਿ ਅਮਰੀਕਨ ਸਿੱਖ ਕਾਂਗਰੈਸ਼ਨਲ ਕੌਕਸ ਦੇ ਮੈਂਬਰ ਹੈਗੇ ਆ, ਉਹਨਾਂ ਨੇ ਜੋ ਇੰਡੀਆ ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਹੈਗੀ ਆ। ਕਹਿੰਦੇ ਪਈ ਸਿੱਖਾਂ ਦੇ ਅਗੇਂਸਟ 1984 ਦੇ ਵਿੱਚ ਜੋ ਕਤਲੇਆਮ ਹੋਇਆ ਉਹ ਇੰਡੀਆ ਦੇ ਮਾਡਰਨ ਇਤਿਹਾਸ ਦੇ ਵਿੱਚ ਸਭ ਤੋਂ ਕਾਲਾ ਦਿਨ ਹੈਗਾ ਆ। ਕਹਿੰਦੇ ਵੀ ਇੰਦਰਾ ਗਾਂਧੀ ਦਾ ਜਦੋਂ ਅਸੈਸੀਨੇਸ਼ਨ ਹੋਇਆ ਉਹਦੇ ਹੀ ਬਾਡੀਗਾਰਡਸ ਵੱਲੋਂ ਅਕਤੂਬਰ 31 1984 ਨੂੰ 3000 ਸਿੱਖ ਅਕ੍ਰੋਸ ਇੰਡੀਆ ਮਾਰੇ ਗਏ। ਇਹ ਗਵਰਨਮੈਂਟ ਦੇ ਫਿਗਰ ਆ, ਜਦ ਕਿ ਆਪਾਂ ਸਾਰੇ ਸਿੱਖਾਂ ਨੂੰ ਪਤਾ ਆ ਵੀ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਉੱਥੇ ਮਾਰੇ ਗਏ ਸੀ, ਇਕੱਲਾ ਦਿੱਲੀ ਦੇ ਵਿੱਚ ਨਹੀਂ, ਬੋਕਾਰੋ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ। ਸੋ ਉਹਦੇ ਸੰਬੰਧ ਦੇ ਵਿੱਚ ਸੈਨੇਟਰ ਪੈਟ ਟੂਮੀ ਨੇ ਇਹ ਕਿਹਾ ਆ ਵੀ ਬਹੁਤ ਸਾਰੇ ਜੋ ਲੋਕ ਸੀ ਇੰਡੀਆ ਦੇ ਵਿੱਚ ਉਸ ਟਾਈਮ, ਉਹਨਾਂ ਨੇ ਮਿਨੋਰਿਟੀ ਜੋ ਸੀ ਸਿੱਖ, ਉਹਨਾਂ ਨੂੰ ਟਾਰਗੇਟ ਕੀਤਾ, ਉਹਨਾਂ ਨੂੰ ਮਾਰਿਆ। ਜਿਨ੍ਹਾਂ ਨੇ ਮਾਰਨਾ ਸੀ ਉਹਨਾਂ ਤੇ ਮਾਰਨਾ ਸੀ, ਤੇ ਬਹੁਤ ਸਾਰੇ ਇੰਡੀਅਨਸ ਸਪੈਕਟੇਟਰ ਬਣ ਕੇ ਬੈਠੇ ਰਹੇ ਜਾਂ ਦੇਖਦੇ ਰਹੇ। ਜੀ ਉਹ ਕਿਸੇ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਕਹਿੰਦੇ ਵੀ ਅੱਜ ਅਸੀਂ ਇਸ ਜੋ ਬਹੁਤ ਵੱਡੀ ਟ੍ਰੈਜਡੀ ਹੋਈ ਆ ਸਿੱਖਾਂ ਦੇ ਨਾਲ, ਉਸ ਨੂੰ ਯਾਦ ਕਰ ਰਹੇ ਹੈਗੇ ਆ। ਤੇ ਇੰਡੀਆ ਗੌਰਮੈਂਟ ਨੂੰ ਵੀ ਸੋਚਣਾ ਚਾਹੀਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਹਿਊਮਨ ਰਾਈਟਸ ਦੇ ਅਬਿਊਜ਼ਸ ਨਾ ਹੋਣ। ਇਹ ਸਾਰਾ ਕੁਝ ਸਾਨੂੰ ਜੋ ਪਿਛਲੇ ਸਮੇਂ ਦੇ ਵਿੱਚ ਵਾਪਰਿਆ ਉਹਦੇ ਵੱਲ ਦੇਖ ਕੇ ਇਹ ਲੈਸਨ ਲੈਣਾ ਚਾਹੀਦਾ ਆ। ਜੋ ਟੋਮੀ ਹੈਗੇ ਆ, ਇਹ ਰਿਪਬਲਿਕਨ ਸੈਨੇਟਰ ਹੈਗੇ ਆ। ਇਹਨਾਂ ਨੇ 1984 ਦੀ ਯਾਦ ਦੇ ਵਿੱਚ ਇਹ ਇੱਕ ਸਟੇਟਮੈਂਟ ਜਾਰੀ ਕੀਤੀ ਹੈ। ਪਿਛਲੇ ਹੀ ਕੱਲ ਮਹਾਤਮਾ ਗਾਂਧੀ ਦਾ ਜਨਮ ਦਿਨ ਸੀ, ਤੇ ਉਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਮਿਨੋਰਿਟੀ ਜੋ ਲੋਕ ਆ ਬਾਹਰ ਰਹਿੰਦੇ ਆ ਅਮਰੀਕਾ ਦੇ ਵਿੱਚ, ਜਿਨ੍ਹਾਂ ਦੇ ਵਿੱਚ 9 ਦੇ ਕਰੀਬ ਬੋਡੀਜ਼ ਆ। ਅਮਰੀਕਨ ਮੁਸਲਿਮ ਇੰਸਟੀਟਿਊਸ਼ਨ, ਐਸੋਸੀਏਸ਼ਨ ਆਫ ਇੰਡੀਅਨ ਮੁਸਲਿਮਸ ਆਫ ਅਮਰੀਕਾ, ਹਾਰਵਰਡ ਕੇਨ, ICNA ਕਾਉਂਸਲ ਆਫ ਜਸਟਿਸ, ਦਲਿਤ ਸੋਲੀਡੈਰਿਟੀ ਫੋਰਮ, ਹਿੰਦੂਜ਼ ਫॉर ਹਿਊਮਨ ਰਾਈਟਸ, ਇੰਡੀਅਨ ਅਮਰੀਕਨ ਮੁਸਲਿਮ ਕਾਉਂਸਲ, ਇੰਟਰਨੈਸ਼ਨਲ ਸੁਸਾਇਟੀ ਫॉर ਪੀਸ ਤੇ ਜਸਟਿਸ ਤੇ ਅਮਰੀਕਨ ਸਿੱਖ ਕਾਉਂਸਲ, ਇਹਨਾਂ ਸਾਰਿਆਂ ਨੇ ਇੱਕ ਨਿਊਯਾਰਕ ਟਾਈਮ ਦੇ ਵਿੱਚ ਐਡਵਰਟਾਈਜ਼ਮੈਂਟ ਲਵਾਈ ਕਾਫੀ ਵੱਡੀ। ਉਹਦੇ ਵਿੱਚ ਨਿਊਯਾਰਕ ਟਾਈਮ ਦੇ ਵਿੱਚ ਇਹ ਇਸ਼ੂ ਨੂੰ ਰੇਜ਼ ਕੀਤਾ ਵੀ ਕਿਸ ਤਰ੍ਹਾਂ ਇੰਡੀਆ ਦੇ ਵਿੱਚ ਰਿਲੀਜੀਅਸ ਪਰਸੀਕਿਊਸ਼ਨ ਹੁੰਦੀ ਆ, ਡਿਸਕ੍ਰਿਮੀਨੇਸ਼ਨ ਹੁੰਦੀ ਆ, ਮੌਬ ਵਾਇਲੈਂਸ ਮਿਨੋਰਿਟੀ ਦੇ ਅਗੇਂਸਟ ਹੁੰਦੀ ਹੈਗੀ ਆ। ਤੇ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਰਾਸ਼ਟਰੀ ਅੱਜ ਦੀ ਡੇਟ 'ਚ ਵੀ ਖਾਸ ਕਰਕੇ ਜੋ ਸਿੱਖ ਆ ਉਹ ਕਹਿੰਦੇ ਆ, ਉਹਨਾਂ ਨੇ ਹੁਣ ਪਿਛਲੇ ਦਿਨਾਂ 'ਚ ਇੱਕ ਕ੍ਰਿਕਟਰ ਦਾ ਜੋ ਹਾਲ ਹੋਇਆ ਸੀ ਉਹ ਤੁਸੀਂ ਦੇਖਿਆ ਹੀ ਹੋਣਾ ਆ, ਤੇ ਕਿੱਦਾਂ ਮਿਨੋਰਿਟੀਜ਼ ਦੇ ਨਾਲ ਧੱਕਾ ਹੋ ਰਿਹਾ। ਸੋ ਇਹ ਸਾਰਾ ਵੱਡੀ ਆਰਟੀਕਲ ਜੋ ਹੈ ਸਾਰੀ ਆਰਗੇਨਾਈਜੇਸ਼ਨਸ ਵੱਲੋਂ ਨਿਊਯਾਰਕ ਟਾਈਮ ਦੇ ਵਿੱਚ ਕੱਲ ਲਗਾਇਆ ਗਿਆ ਸੀ। ਜੀ ਬਿਲਕੁਲ, ਇੱਕ ਐਡਵਰਟਾਈਜ਼ਮੈਂਟ ਦੇ ਤੌਰ ਦੇ ਉੱਤੇ ਜਿਹੜੇ ਕੁਐਸਚਨ ਟੂ ਅਮਰੀਕਨਸ ਕਹਿ ਕੇ ਜਿਹੜਾ ਆ ਇਹ ਇੱਕ ਜਿਹੜੇ ਸਵਾਲ ਆ ਉਹ ਪੁੱਛੇ ਗਏ ਸੀਗੇ। ਸੋ ਸੈਨੇਟਰ ਟੂਮੀ ਨੇ ਉਸ ਗੱਲ ਦੀ ਪ੍ਰੋੜਤਾ ਜਿਹੜੀ ਉਹ ਕੀਤੀ ਆ ਜੋ 84 ਦੇ ਵਿੱਚ ਵਾਪਰਿਆ, ਵੀ ਵਨ ਆਫ ਦਾ ਡਾਰਕੈਸਟ ਈਅਰਸ ਇਨ ਮਾਡਰਨ ਇੰਡੀਅਨ ਹਿਸਟਰੀ ਦੇ ਵਿੱਚ ਆ। ਵੀ ਕਹਿੰਦੇ ਵੀ 600 ਸਾਲ ਤੋਂ ਵੀ ਤਕਰੀਬਨ ਜਿਹੜੀ ਸਿੱਖੀ ਆ ਉਹ ਪੰਜਾਬ ਦੇ ਵਿੱਚ ਇਲਾਕੇ ਦੇ ਵਿੱਚ ਉਹ ਹੈਗੀ ਆ। ਤੇ ਕਹਿੰਦੇ ਵੀ ਮੈਂ ਉਸ ਸਿੱਖੀ ਦੀ ਜਿਹੜੀ ਪਰੰਪਰਾ ਆ ਉਸ ਦੀ ਜਿਹੜੀ ਸਪਿਰਿਟ ਆ ਉਸ ਨੂੰ ਪਰਸਨਲੀ ਆਪ ਜਿਹੜਾ ਉਹ ਦੇਖਿਆ। ਪੈਂਸਿਲਵੇਨੀਆ ਤੋਂ ਜਿੱਦਾਂ ਇਹ ਸੈਨੇਟਰ ਨੇ, ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਮੈਂਬਰ ਵੀ ਨੇ, ਉੱਦਾਂ ਇੱਥੇ ਸੈਂਟਰਲ ਵੈਲੀ ਤੋਂ ਵਲਡਾਹੋ ਜਿਹੜੇ ਕਾਂਗਰਸਮੈਨ ਆ ਉਹ ਵੀ ਇਸ ਕਾਕਸ ਦੇ ਮੈਂਬਰ ਜਿਹੜੇ ਉਹ ਬਣਾਏ ਗਏ ਸੀਗੇ। ਸੋ ਇਹਨਾਂ ਨੇ ਜਿਹੜਾ ਮੁੱਦਾ ਚੱਕ ਕੇ ਇੱਕ ਵਧੀਆ ਉਪਰਾਲਾ ਜਿਹੜਾ ਉਹ ਕੀਤਾ ਆ। ਤੇ ਇਸ ਟਾਈਮ ਜੋ ਭਾਰਤ ਸੋਚਦਾ ਵੀ ਸ਼ਾਇਦ ਖੌਰੇ ਇਹਨਾਂ ਨੂੰ ਕੋਈ ਪੁੱਛੂਗਾ ਨਹੀਂ, ਕੁਛ ਵੀ ਜੋ ਮਰਜ਼ੀ ਜਿਹੜਾ ਅਸੀਂ ਕਰੀ ਜਾਈਏ, ਅਜੇ ਵੀ ਲੋਕ ਇਸ ਚੀਜ਼ ਨੂੰ ਭੁੱਲੇ ਨਹੀਂ ਆ
ਤੇ ਸੈਨੇਟਰਸ ਦੀਆਂ ਅੱਖਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਹੈਗੀਆਂ ਨੇ। ਸੋ ਦੇਖੋ ਅੱਗੇ ਕੀ ਬਣਦਾ, ਕੀ ਰਿਸਪੌਂਸ ਜਿਹੜਾ ਉਹ ਇੰਡੀਆ ਵਾਲਿਆਂ ਦਾ ਰਹਿੰਦਾ ਆ, ਕਿਉਂਕਿ ਰੈਫਰੈਂਡਮ ਦੇ ਰਿਸਪੌਂਸ ਦੇ ਵਿੱਚ ਉੱਥੇ ਕੈਨੇਡਾ ਦੇ ਵਿੱਚ ਤਾਂ ਉਹਨਾਂ ਨੇ ਇੱਕ ਟਰੈਵਲ ਐਡਵਾਈਜ਼ਰੀ ਜਿਹੜੀ ਆ ਇੰਡੀਅਨ ਸਟੂਡੈਂਟਸ ਤੇ ਉੱਥੇ ਦੇ ਜਿਹੜੇ ਟੂਰਿਸਟ ਵੀਜ਼ੇ ਦੇ ਉੱਤੇ ਜਾਂਦੇ ਉਹਨਾਂ ਦੇ ਲਈ ਜਿਹੜੀ ਉਹ ਜਾਰੀ ਕਰ ਦਿੱਤੀ ਸੀ, ਜਿਸ ਦੇ ਜਵਾਬ ਦੇ ਵਿੱਚ ਫਿਰ ਕੈਨੇਡਾ ਨੇ ਇੱਕ ਟਰੈਵਲ ਐਡਵਾਈਜ਼ਰੀ ਜਿਹੜੀ ਉਹ ਜਾਰੀ ਕਰ ਦਿੱਤੀ ਸੀ। ਸੋ ਇਹ ਰੌਲਾ ਗੌਲਾ ਇਸ ਟਾਈਮ ਪੂਰੀ ਤਰ੍ਹਾਂ ਚੱਲ ਰਿਹਾ ਆ, ਪਰ ਅਸੀਂ ਧੰਨਵਾਦ ਕਰਦੇ ਹਾਂ ਸੈਨੇਟਰ ਟੂਮੀ ਦਾ, ਜਿਨ੍ਹਾਂ ਨੇ ਹਿਊਮਨ ਰਾਈਟਸ ਦਾ ਜੋ ਉੱਥੇ ਕਾਂਡ ਹੋਇਆ, ਜੋ ਸਿੱਖਾਂ ਦੀ ਨਸਲਕੁਸ਼ੀ ਹੋਈ ਆ, ਉਸ ਨੂੰ ਮੁੱਦੇ ਨੂੰ ਇੱਕ ਵਾਰੀ ਫੇਰ ਲਾਈਮਲਾਈਟ ਦੇ ਵਿੱਚ ਲੈ ਕੇ ਆਂਦਾ ਹੈਗਾ ਆ।